व्यूअर्स वेलकम बैक इन आवर प्रोग्राम। जी डॉक्टर साहब प्रोग्राम ਨੂੰ ਹੋਰ ਅੱਗੇ ਵਧਾਉਂਦੇ ਆ। ਅੱਜ ਦੇ ਅਗਲੇ ਇਸ਼ੂ ਦੇ ਨਾਲ ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਤੁਹਾਡੀਆਂ? ਦੇਖੋ ਇਸ ਸੈਗਮੈਂਟ 'ਚ ਜਿਹੜਾ ਇਸ਼ੂ ਅਸੀਂ ਲਿਆ ਹੈ ਇਸ ਦਾ ਸਬੰਧ ਸਿਰਫ ਇੱਕ ਕਮੈਂਟ ਨਾਲ ਨਹੀਂ ਹੈ ਜਿਹੜਾ ਦਿੱਲੀ ਹਾਈ ਕੋਰਟ ਦੇ ਜੱਜ ਨੇ ਅੱਜ ਕੀਤਾ ਹੈ ਜੀ, ਐਨਕਰੋਚਮੈਂਟਸ। ਅਸੀਂ ਜੇ ਆਪਣੇ ਸਾਊਥ ਏਸ਼ੀਆ ਦੇ ਕੰਟੈਕਸਟ ਦੇਖੀਏ ਤੇ ਤੁਹਾਨੂੰ ਲੱਗੇਗਾ ਵੀ ਸੜਕ ਦੇ ਵਿੱਚ ਬਿਲਕੁਲ ਕਿਤੇ ਵਿਚਕਾਰ ਜੇ ਆ ਕੇ ਚੁਰਾਹੇ ਤੇ ਕੋਈ ਮੰਦਰ ਬਣਿਆ ਹੋਇਆ ਹੈ, ਕਿਤੇ ਕੋਈ ਮਸਜਿਦ ਹੈ, ਕਿਤੇ ਕੋਈ ਅਚਾਨਕ ਗੁਰਦੁਆਰਾ ਵੀ ਬਣ ਜਾਂਦਾ ਹੈ, ਦਰਗਾਹ ਕਿ ਜੀ ਕੋਈ ਪੀਰ ਹੈ, ਕੋਈ ਫਕੀਰ ਹੈ, ਕੋਈ ਦੂਜਾ, ਬਿਲਕੁਲ ਦੋਨੋਂ ਪਾਸਿਓਂ ਟ੍ਰੈਫਿਕ ਵੀ ਕਿਤੇ ਜਿਹੜੇ ਨੇ ਉਹਨਾਂ ਦੇ ਵਿੱਚ ਕਈ ਵਾਰੀ ਉਹਨਾਂ ਦੀਆਂ ਵਜ੍ਹਾ ਕਰਕੇ ਐਕਸੀਡੈਂਟ ਹੁੰਦੇ ਨੇ। ਫਿਰ ਉਹ ਪੀਰਾਂ ਦੀ ਮਜ਼ਾਰ ਜਾਂ ਮੰਦਰਾਂ ਜਾਂ ਮਸਜਿਦਾਂ ਜਾਂ ਗੁਰਦੁਆਰਿਆਂ 'ਚ ਹੋਰ ਵੀ ਉੱਥੇ ਹੁੰਦਾ, ਕਿਤੇ ਟੱਕਰ ਦੇ ਨਾਲ ਜੋੜ ਕੇ ਉਹਦਾ ਨਾਂ ਰੱਖ ਦਿੰਦੇ ਨੇ ਕਿ ਜੀ ਇੱਥੇ ਐਕਸੀਡੈਂਟ ਹੁੰਦਾ ਤੇ ਜੇ ਤੁਸੀਂ ਦਰਗਾਹ ਤੇ ਜਾਂ ਇਸ ਮੰਦਰ ਗੁਰਦੁਆਰੇ ਮਸਜਿਦ 'ਚ ਦੁਆ ਕਰਕੇ ਜਾਓ ਜਾਂ ਭੇਟ ਕਰਕੇ ਜਾਓ, ਕੁਛ ਤਾਂ ਕੁਛ ਨਹੀਂ ਹੋਏਗਾ। ਹੁਣ ਗੱਲ ਜਿਹੜੀ ਮੈਨੂੰ ਜਦੋਂ ਮੈਂ ਖਬਰ ਦੇਖੀ ਔਰ ਮੈਨੂੰ ਇਹ ਲੱਗਾ ਵੀ ਇਹ ਗੱਲ ਦਾ ਸਬੰਧ ਸਿਰਫ ਸੜਕਾਂ ਤੱਕ ਹੀ ਨਹੀਂ ਹੈ ਜੀ, ਐਨਕਰੋਚਮੈਂਟਸ ਤੱਕ। ਈਵਨ ਅਸੀਂ ਜੇ ਡੇ ਟੂ ਡੇ ਲਾਈਫ 'ਚ ਵੀ ਆਪਣੇ ਦੇਖੀਏ, ਬਹੁਤ ਵਾਰ ਅਸੀਂ ਆਪਣੇ ਆਪ ਨੂੰ ਧਰਮੀ ਕਹਾਉਣ ਵਾਲੇ ਲੋਕ, ਮਜ਼ਹਬੀ ਕਹਾਉਣ ਵਾਲੇ ਲੋਕ ਆਪਣੀ ਡੇ ਟੂ ਡੇ ਜਿਹੜੀ ਸਾਡੀ ਕਿਰਤ ਹੈ, ਕੰਮ ਹੈ, ਉਹਦੇ 'ਚ ਅਸੀਂ ਇਮਾਨਦਾਰ ਨਹੀਂ ਹੈ, ਉਹਦੇ 'ਚ ਸਾਡੇ ਵਿਹਾਰ ਦੇ ਵਿੱਚ ਸਫਾਈ ਨਹੀਂ ਹੈ। ਵੈਸੇ ਅਸੀਂ ਜਿਹੜੇ ਬਾਹਰਲੇ ਜਿਹਨੂੰ ਕਰਮਕਾਂਡ ਕਹਿੰਦੇ ਨੇ ਜਾਂ ਬਾਹਰਲਾ ਜਿਹੜਾ ਤੁਹਾਡਾ ਦਿਖਾਵਾ ਹੈ ਜੀ, ਉਹ 'ਚ ਅਸੀਂ ਮਜ਼ਹਬੀ ਹੈ। ਅਸੀਂ ਜੇ ਸਿੱਖ ਕੰਟੈਕਸਟ ਕਹਿਣਾ ਹੋਏ ਕਿ 5 ਬਾਣੀਆਂ ਪੜ੍ਹਨ ਵਾਲੇ ਵੀ ਹੋਈਏ, ਨਿਤਨੇਮੀ, ਨੇਮੀ, ਪ੍ਰੇਮੀ, ਗੁਰਦੁਆਰੇ ਦੂਜੇ ਤੀਜੇ, ਪਰ ਸਾਡੇ ਵਿਹਾਰ 'ਚ ਇਮਾਨਦਾਰੀ ਨਹੀਂ ਹੈ ਜੀ। ਜਾਂ ਅਸੀਂ ਜਿਵੇਂ ਪਾਕਿਸਤਾਨ ਦੇ ਇੱਕ ਇੰਟੈਲੈਕਚੁਅਲ ਅਕਸਰ ਕਹਿਣਗੇ ਕਿ ਵੀ ਤੁਸੀਂ ਕਿਹੜੇ ਅੱਲਾ ਨੂੰ ਖੁਸ਼ ਕਰਦੇ ਹੋ ਜੇ ਤੁਸੀਂ ਦੁੱਧ 'ਚ ਮਿਲਾਵਟ ਕਰ ਰਹੇ ਹੋ, ਕਿਸ ਕਿਸਮ ਦਾ ਦੁੱਧ ਤੁਹਾਡੇ ਬੱਚੇ ਪੀ ਰਹੇ ਨੇ, ਦਵਾਈਆਂ ਤੁਸੀਂ ਜਾਲੀ ਵੇਚ ਰਹੇ ਹੋ, ਤੁਸੀਂ ਹੋਰ ਕੰਮ ਦੇ ਵਿੱਚ ਕਿਸ, ਔਰ ਇਹ ਸਾਰੇ ਲਈ ਟਰੂ ਹੈ ਸਾਡੇ ਉਸ ਖਿੱਤੇ ਦੇ ਵੀ। ਔਰ ਇੱਥੇ ਵੀ ਮੈਂ ਕਈ ਵਾਰ ਦੇਖਦਾ ਵੀ ਸਾਡੇ ਵਿਹਾਰ 'ਚੋਂ, ਔਰ ਵਿਹਾਰ ਇਕੱਲਾ ਸਿਰਫ ਇਹ ਹੀ ਨਹੀਂ ਹੁੰਦਾ, ਅਸੀਂ ਬਹੁਤ ਵਾਰੀ ਕਰਪਸ਼ਨ ਜਾਂ ਭ੍ਰਸ਼ਟ ਉਹੀ ਕਹਿੰਦੇ ਜਿਹੜੇ ਪੈਸੇ ਲੈ, ਇੱਥੇ ਦਾ ਸਿਸਟਮ ਤੁਹਾਨੂੰ ਲੈਣ ਨਹੀਂ ਦਿੰਦਾ, ਪਰ ਜਿੱਥੇ ਜਿਹਦਾ ਦਾ ਲੱਗਦਾ ਹੈ, ਜੇ ਅਸੀਂ ਵਪਾਰ 'ਚ ਜਾਂ ਦੂਜੇ 'ਚ ਅਨਡਿਊ ਪ੍ਰੋਫਿਟ ਲੈਣਾ, ਕੋਈ ਹੋਰ ਕਰਤੂਤ, ਕੋਈ ਇਸ ਕਿਸਮ ਦੇ ਕੰਮ ਜਿਹੜੇ ਕਿ ਸਾਨੂੰ ਲੱਗਦਾ ਵੀ ਅਸੀਂ ਕਾਨੂੰਨ ਤੋਂ ਬਚ ਰਹੇ ਹਾਂ। ਔਰ ਗੱਲ ਇਹ ਨਹੀਂ ਹੈ, ਤੁਸੀਂ ਦੁਨਿਆਵੀ ਕਾਨੂੰਨ ਤੋਂ ਬਚਣ ਲਈ ਬਹੁਤ ਕੁਝ ਕਰ ਸਕਦੇ ਹੋ, ਪਰ ਅਸੀਂ ਤਾਂ ਜਿਹੜੇ ਬਿਲੀਵਰ ਹੈ ਅਸੀਂ ਤਾਂ ਅਲਟੀਮੇਟ ਉਸ ਕਾਨੂੰਨ 'ਚ ਯਕੀਨ ਰੱਖਦੇ ਹਾਂ ਜਿਹੜਾ ਰੱਬੀ ਕਾਨੂੰਨ ਹੈ, ਅਕਾਊਂਟੇਬਿਲਿਟੀ ਹੈ, ਸਾਡੇ ਸਾਰੇ ਕਰੈਕਟਰ ਦੇ ਉੱਤੇ ਰਿਫਲੈਕਟ ਕਰਦੇ। ਸੋ ਜਿਹੜੀ ਖਬਰ ਨੂੰ ਮੈਂ ਪਹਿਲਾਂ ਵਿਚਾਰਤ ਦੀ ਲੈ ਆਵਾਂ, ਇਹਦੀ ਹੈਡਲਾਈਨ ਹੈ ਵਿਲ ਪ੍ਰੇਅਰਸ ਰੀਚ ਗॉड ਫਰੋਮ ਇਲੀਗਲੀ ਬਿਲਟ ਟੈਂਪਲਸ ਆਸਕ ਹਾਈ ਕੋਰਟ। ਕਿ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਬਣੇ ਮੰਦਰ ਨੇ, ਜੇ ਮੰਦਰ ਹੀ ਗੈਰ ਕਾਨੂੰਨੀ ਥਾਂ ਦੇ ਉੱਤੇ ਬਣਿਆ ਤੇ ਉੱਥੇ ਜਿਹੜੀ ਪ੍ਰੇਅਰ ਕੀਤੀ ਜਾਏਗੀ ਉਹ ਰੱਬ ਤੱਕ ਪਹੁੰਚ ਜਾਏਗੀ? ਇਹ ਹਾਈ ਕੋਰਟ ਪੁੱਛਦਾ ਹੈ। ਵਿਲ ਪ੍ਰੇਅਰਸ ਰੀਚ ਗॉड ਇਫ ਯੂ ਪ੍ਰੇ ਫਰਮ ਟੈਂਪਲਸ ਬਿਲਟ ਇਲੀਗਲੀ ਔਨ ਪੇਵਮੈਂਟਸ, ਐਨਕਰੋਚ ਕਰਕੇ ਉਹਦੇ 'ਚ। ਦਿਸ ਵਾਜ਼ ਅ ਕੁਐਸਚਨ posed by Delhi High Court today as it dealt with a case of removing encroachments from around the 108 feet tall Hanuman statue in the Karol Bagh area of central Delhi। ਇਹ ਕੋਈ ਹਨੂਮਾਨ ਦਾ 108 ਫੁੱਟ ਉੱਚਾ ਬੁੱਤ ਉਹਨਾਂ ਨੇ ਖੜਾ ਕੀਤਾ ਹੋਇਆ ਕਰੋਲ ਬਾਗ ਏਰੀਆ ਦੇ ਵਿੱਚ ਜੀ। ਉਹਦੇ 'ਚੋਂ ਜੱਜ ਪੁੱਛਦਾ ਹੈ will prayers reach the God if you pray from illegal encroachments on pavements? What is its sanctity? A bench of acting Chief Justice Geeta Mittal, BBA, and Justice C. Hari Shankar said, warning that everyone responsible for unauthorized constructions, including the temples, will be dealt with। ਇਹ ਹੈ ਕਾਨੂੰਨ ਜੀ। ਕੋਈ ਹੋਏਗਾ ਨਾ, ਤੁਸੀਂ ਭਾਵੇਂ ਮੰਦਰ ਬਣਾ ਕੇ ਬਹਿ ਜਾਓ, ਪਰ ਤੁਹਾਨੂੰ ਅਕਾਊਂਟੇਬਲ ਬਣਾਇਆ ਜਾਏਗਾ, ਅਨਸਟੇਬਲ ਬਣਾਇਆ ਜਾਏਗਾ। ਫਿਰ ਕੋਰਟ ਨੇ ਮਿਊਨਿਸਪਲ ਕਾਰਪੋਰੇਸ਼ਨ ਨੂੰ ਪੁੱਛਿਆ ਕਿ ਵੀ ਕਿਸ ਦੀ ਜੂਰਿਸਡਿਕਸ਼ਨ 'ਚ ਹੈ ਜਿਹੜਾ ਤੁਸੀਂ ਐਨਕਰੋਚ ਕਰਕੇ ਮੰਦਰ ਬਣਾਇਆ, ਔਰ ਫਿਰ ਉਹਨਾਂ ਨੇ ਵੀ ਦਿੱਲੀ ਗਵਰਨਮੈਂਟ ਨੂੰ ਵੀ ਨਾਲ ਇੰਸਟਰਕਸ਼ਨਸ, ਪਬਲਿਕ ਵਰਕਸ ਡਿਪਾਰਟਮੈਂਟ ਨੂੰ। ਫਿਰ ਉਹਨਾਂ ਨੇ ਇੱਕ ਨੇ ਕਿਹਾ ਜੀ ਜਿਹੜਾ ਸਟੈਚੂ ਦਾ ਇੱਕ ਹਿੱਸਾ ਹੈ ਉਹ ਦਿੱਲੀ ਕਾਰਪੋਰੇਸ਼ਨ ਦੇ ਏਰੀਏ 'ਚ ਹੈ, ਦੂਜਾ ਦਿੱਲੀ ਡਿਵੈਲਪਮੈਂਟ ਅਥਾਰਟੀ। ਇਹ ਟੈਕਨੀਕੈਲਿਟੀ 'ਚ ਤੁਸੀਂ ਲੁੱਕ ਜਾਓ
ਸਾਡਾ, ਕਿਉਂਕਿ ਕੋਈ ਜ਼ਿੰਮੇਵਾਰੀ ਨਹੀਂ ਲੈਣਾ ਚਾਹੁੰਦਾ। ਕੱਲ੍ਹ ਨੂੰ ਜੀ ਹਨੂੰਮਾਨ ਜੀ ਦੀ ਮੂਰਤੀ ਜੀ 108 ਫੁੱਟ ਉੱਚੀ, ਉਹਨਾਂ ਦੀਆਂ ਘਰ ਵਾਲੀਆਂ ਹੀ ਕਹਿਣਗੀਆਂ ਜੀ ਹਨੂੰਮਾਨ ਜੀ ਦਾ ਕਹਿਰ ਤੁਹਾਡੇ ਤੇ ਡਿੱਗੇਗਾ, ਜਨਤਾ ਖਿਲਾਫ ਹੋਏਗੀ, ਵੋਟਾਂ ਗਿਣਨ ਵਾਲੇ ਜਿਹੜੇ ਸਾਰੇ ਐਨਕਰੋਚਮੈਂਟਸ ਕਰਵਾਉਂਦੇ ਨੇ ਜੀ। ਪਰ ਮੈਂ ਇਸ ਖਬਰ ਨੂੰ ਦੇਖਣ ਤੋਂ ਬਾਅਦ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਦੇ 'ਚ ਕੋਈ ਇੱਕ ਮੰਦਿਰ ਦਾ ਤਾਲੁਕ ਨਹੀਂ ਹੈ, ਬਹੁਤ ਸਾਰਾ ਕੁਝ ਇਸ ਕਿਸਮ ਦੀਆਂ ਐਨਕਰੋਚਮੈਂਟਸ ਬਣਿਆ ਹੋਇਆ ਉੱਥੇ। ਔਰ ਗੱਲ ਮੈਂ ਈਵਨ ਇਸ ਦਾਇਰੇ ਤੱਕ ਵੀ ਨਹੀਂ, ਮੈਨੂੰ ਇਸ ਗੱਲ ਨੇ ਸੋਚਣ ਤੇ ਮਜਬੂਰ ਕੀਤਾ ਹੈ ਕਿ ਵੀ ਵਾਕਈ ਜੇ ਅਸੀਂ ਗੱਲ ਤੁਹਾਡੇ ਇਮਾਨਦਾਰੀ ਦੀ ਦੇਖੀਏ, ਗੱਲ ਤਾਂ ਅਮਲ ਦੀ ਗੱਲ ਸੀ, ਇਮਾਨਦਾਰੀ ਦੀ ਗੱਲ ਸੀ। ਬਿਲਕੁਲ। ਹੁਣ ਜਦੋਂ ਗੁਰੂ ਨਾਨਕ ਸਾਹਿਬ ਨੂੰ ਇਹ ਪੁੱਛਿਆ ਕਿ ਪੁੱਛਣ ਖੋਲ ਕਿਤਾਬ ਨੂੰ, ਜਿਹੜਾ ਬਗਦਾਦ ਦੇ ਵਿੱਚ ਪੁੱਛਣ ਖੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਕਿ ਉਹਨਾਂ ਦੀ ਬਾਣੀ ਦਾ ਕਿਤਾਬ ਜਿਹੜੀ ਉਹਨਾਂ ਨੇ ਲਿਖਦੇ ਸੀ ਡਾਇਰੀ, ਉਹਨੂੰ ਉਹਨਾਂ ਨੇ ਫੜ ਲਿਆ ਔਰ ਜਿਹੜੇ ਬੈਠੇ ਸਨ ਉੱਥੇ ਉਹਨਾਂ ਦੇ ਵੱਡੇ ਉਲਮਾ ਔਰ ਹਾਜ਼ੀ ਔਰ ਸਕਾਲਰ, ਉਹਨਾਂ ਨੇ ਕਿਹਾ ਜੀ ਦੱਸੋ ਤੁਸੀਂ ਆਪਣੇ ਤੁਹਾਡੇ ਮਜ਼ਹਬ ਦੇ ਵਿੱਚ ਹਿੰਦੂ ਨੂੰ ਤੁਸੀਂ ਚੰਗਾ ਕਿਹਾ ਕਿ ਮੁਸਲਮਾਨ ਨੂੰ ਚੰਗਾ ਕਿਹਾ? ਜੀ। ਪੁੱਛਣ ਖੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋ ਦੋਨੋਂ ਰੋਈ। ਹੁਣ ਬਾਬਾ ਕਹਿੰਦੇ ਨੇ, ਬਾਬਾ ਨਾਨਕ, ਕਿ ਭਾਈ ਗੱਲ ਅਲਟੀਮੇਟਲੀ ਅਮਲ ਦੇ ਨਾਲ ਹੈ, ਤੁਹਾਡੀ ਪ੍ਰੈਕਟੀਕੈਲਿਟੀ 'ਚ, ਤੁਹਾਡੀ ਜ਼ਿੰਦਗੀ 'ਚ ਕਿੰਨੀ ਇਮਾਨਦਾਰੀ ਹੈ, ਇਸ ਦੇ ਨਾਲ ਰੱਬ ਦੀ ਅਦਾਲਤ ਦੇ ਵਿੱਚ ਡਿਸਾਈਡ ਹੋਏਗਾ। ਕਿਸੇ ਦਾ ਲੱਗਿਆ ਛਾਪਾ ਤੁਹਾਨੂੰ ਨਹੀਂ ਬਚਾ ਸਕੇਗਾ। ਔਰ ਮੈਂ ਜਦੋਂ ਅਕਸਰ ਇਹ ਅਲਾਮਾ ਇਕਬਾਲ ਦਾ ਸ਼ੇਅਰ ਦੁਹਰਾਉਂਦਾ, ਇਹ ਜਸਟ ਹੈ ਗੁਰੂ ਨਾਨਕ ਸਾਹਿਬ ਦੀਆਂ ਟੀਚਿੰਗਸ ਦੀ ਔਰ ਇਸਲਾਮ ਦੀਆਂ ਟੀਚਿੰਗਸ ਦੀ, ਕਿ ਅਮਲ ਸੇ ਜ਼ਿੰਦਗੀ बनती है, जन्नत भी जहन्नम भी, ये खाकी अपनी फितरत से, ना ਨੂਰੀ है ना ਨਾਰੀ ਹੈ। ਅਸੀਂ ਨੂਰ ਤੋਂ ਪੈਦਾ ਹੋਇਆ ਸੰਸਾਰ ਕਹਿੰਦੇ, ਨਾਰ ਅੱਗ ਨੂੰ ਕਹਿੰਦੇ ਨੇ, ਕਿ ਇਨ ਦਾ ਐਂਡ ਆਫ ਦਾ ਡੇ ਵੀ ਇਸ ਇਨਸਾਨ ਨੇ ਅਲਟੀਮੇਟਲੀ ਉਸ ਨੂਰ ਦੇ ਰੂਪ 'ਚ ਰਹਿ ਕੇ ਰੱਬ ਵਰਗਾ ਬਣਨਾ। ਔਰ ਜਿਹਨੂੰ ਕਬੀਰ ਸਾਹਿਬ ਨੇ ਫਰਮਾਇਆ ਸੀ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਕਿ ਰੱਬ ਦਾ ਬੰਦਾ ਰੱਬ ਵਰਗਾ ਹੋਣਾ ਚਾਹੀਦਾ। ਔਰ ਆਮ ਲੋਕਾਂ 'ਚ ਵੀ ਜਦੋਂ ਕੋਈ ਮਦਦ ਦੇ ਲਈ ਅਸੀਂ ਆਸ ਕਰਦੇ ਹਾਂ, ਹਮੇਸ਼ਾ ਹੀ ਹੁੰਦਾ ਹੈ ਕਿ ਦੁਆ ਕਰਦੇ ਹਾਂ ਕਿ ਰੱਬ ਮਦਦ ਵੇਲੇ ਬੋੜਦਾ, ਔਰ ਜਦੋਂ ਕੋਈ ਸਾਡੀ ਮਦਦ ਕਰਦਾ ਅਸੀਂ ਕਹਿੰਦੇ ਤੂੰ ਤਾਂ ਰੱਬ ਬਣ ਕੇ ਬੋੜਿਓ। ਬਿਲਕੁਲ। ਸੋ ਜ਼ਾਹਰ ਹੈ ਕਿ ਵੀ ਜਿਹੜੇ ਰੱਬ ਦੇ ਗੁਣ ਨੇ, ਜਦੋਂ ਅਸੀਂ ਇੱਕ ਸੱਚੇ ਮਜ਼ਹਬੀ ਇਨਸਾਨ ਦੀ ਗੱਲ ਕਰਦੇ ਹਾਂ, ਉਹ ਸਿੱਖ ਹੋਏ, ਮੁਸਲਮਾਨ ਹੋਏ ਜਾਂ ਹਿੰਦੂ ਹੋਏ, ਕੋਈ ਵੀ ਹੋਏ, ਸੋ ਗੱਲ ਤਾਂ ਇਹ ਹੈ ਵੀ ਜੇ ਤੁਹਾਡੀ ਜ਼ਿੰਦਗੀ 'ਚ ਇਮਾਨਦਾਰੀ ਨਹੀਂ ਹੈ, ਅਲਟੀਮੇਟਲੀ ਗੱਲ ਤਾਂ ਫਿਰ ਸੱਚ ਤੇ ਹੀ ਆ ਕੇ ਰੁਕਦੀ। ਹੁਣ ਗੁਰੂ ਨਾਨਕ ਸਾਹਿਬ ਦੇ ਇਸ ਫਰਮਾਨ ਨੂੰ ਅਸੀਂ ਦੁਹਰਾਉਂਦੇ ਹਾਂ ਕਿ ਸੱਚੋਂ ਉਰੇ ਸਭ ਕੋ, ਸੱਚ ਬਹੁਤ ਵੱਡੀ, ਤੁਸੀਂ ਡਿਬੇਟ ਕਰਦੇ ਰਹੋ, ਸਾਰਾ ਵਿਦਾਂਤ ਇਹੀ ਡਿਬੇਟ ਹੈ। ਟਰੂਥ ਕੀ ਹੈ, ਅਲਟੀਮੇਟ ਟਰੂਥ ਕੀ ਹੈ, ਮਾਇਆ ਕੀ ਹੈ, ਇਲੂਜ਼ਨ ਕੀ ਹੈ, ਅਲਟੀਮੇਟ ਕੀ ਹੈ, ਡਿਊਐਲਿਟੀ ਕੀ ਹੈ। ਪਰ ਗੁਰੂ ਨਾਨਕ ਸਾਹਿਬ ਨੇ ਕਿਹਾ ਬਹੁਤ ਵੱਡੀ ਗੱਲ ਹੈ ਸੱਚ, ਸੱਚੋਂ ਉਰੇ ਸਭ ਕੋ ਉੱਪਰ ਸੱਚ ਅਚਾਰ। ਪਰ ਸਭ ਤੋਂ ਵੱਡੀ ਗੱਲ ਹੈ ਟਰੂਥਫੁਲ ਲਿਵਿੰਗ। ਜੇ ਤੁਸੀਂ ਸੱਚ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਇਸ ਲਈ ਕਿਰਤ ਜਿਹੜੀ ਹੈ, ਜਦੋਂ ਤੁਸੀਂ ਕੰਮ ਕਰਦੇ ਹੋ, ਕਿਰਤ ਇਸੇ ਲਈ ਸਿੱਖੀ ਦਾ ਕੋਰ ਹੈ ਕਿ ਭਾਈ ਅਲਟੀਮੇਟਲੀ ਤੁਹਾਡਾ ਕੀ ਹੈ, ਹੱਕ ਹਲਾਲ। ਜਦੋਂ ਹੱਕ ਹਲਾਲ ਦੀ ਗੱਲ ਹੁੰਦੀ ਹੈ, ਹਲਾਲ ਉਹੀ ਹੈ ਜਿਹੜਾ ਤੁਹਾਡਾ ਹੱਕ ਹੈ। ਔਰ ਜਦੋਂ ਗੁਰੂ ਨਾਨਕ ਸਾਹਿਬ ਨੇ ਇਸਲਾਮ ਨੂੰ ਇੰਟਰਪ੍ਰੀਟ ਕੀਤਾ, 5 ਨਮਾਜ਼ਾਂ ਜਿਹੜੀਆਂ ਕਿ ਲਾਜ਼ਮ ਨੇ, ਜ਼ਰੂਰੀ ਨੇ ਹਰ ਇੱਕ ਮੁਸਲਮਾਨ ਦੇ ਲਈ, ਤਾਂ ਗੁਰੂ ਨਾਨਕ ਸਾਹਿਬ ਨੇ ਫਰਮਾਇਆ 5 ਨਮਾਜ਼ਾਂ ਵਕਤ 5, ਪੰਜਾ ਪੰਜੇ 9, ਪਹਿਲਾ ਸੱਚ ਹਲਾਲ ਦੋਏ, ਤੀਜੀ ਖੈਰ ਖੁਦਾਏ, ਚੌਥੀ ਨੀਅਤ ਰਾਸਮਨ, ਪੰਜਵੀਂ ਸਿਫਤ ਸੁਨਾਏ, ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ। ਕਿ ਭਾਈ ਜੇ ਤੈਨੂੰ 5 ਨਮਾਜ਼ਾਂ ਦਾ ਮੈਸੇਜ ਇਹ, ਔਰ ਤੈਨੂੰ ਮੁਸਲਮਾਨ ਸਦਾਣ ਦਾ ਤਾਂ ਹੀ ਹੱਕ ਹੈ ਕਿ 5 ਨਮਾਜ਼ਾਂ ਤੈਨੂੰ ਯਾਦ ਕਰਵਾਉਣ, ਪਹਿਲਾ ਸੱਚ, ਕਿ ਕੀ ਤੇਰੀ ਜ਼ਿੰਦਗੀ 'ਚ ਸੱਚ ਹੈ, ਹਲਾਲ ਦੋਏ। ਉਹ ਹਲਾਲ ਸਿਰਫ ਅਸੀਂ ਖਾਣ ਦੇ ਉੱਤੇ ਹੀ ਹਲਾਲ ਤੇ ਝਟਕੇ ਦੀ ਲੜਾਈ ਹੁੰਦੀ ਹੈ ਕਿ ਜੀ ਕੀ ਹੈ ਹਲਾਲ, ਤਾਂ ਹੈ ਵੀ ਜਿਹੜਾ ਤੁਹਾਡਾ ਹੱਕ ਬਣਦਾ, ਹੱਕ ਹਲਾਲ ਹੈ, ਉਹ ਤੁਹਾਡੀ ਖੁਰਾਕ ਹੋਏ, ਉਹ ਤੁਹਾਡਾ ਜੀਵਨ ਹੋਏ। ਕਿਹੜਾ ਕੰਮ ਹਲਾਲ ਹੈ, ਕਿਹੜਾ ਹਰਾਮ ਹੈ, ਡਿਫਾਈਨ ਕੀਤਾ ਹੈ ਸ਼ਰਅ। ਔਰ ਜਿਹੜਾ ਅਲਟੀਮੇਟਲੀ ਇਮਾਨਦਾਰੀ ਦੀ ਕਮਾਈ ਹੈ, ਉਹ ਤੁਹਾਡਾ ਹੱਕ ਹਲਾਲ ਕੁਰਾਨ। ਇਹ ਵੀ ਇੱਕ ਹੋਰ ਥਾਂ ਤੇ ਕੋਟ ਹੈ, ਪਹਿਲਾ ਸੱਚ ਹਲਾਲ ਦੋਏ, ਤੀਜੀ ਖੈਰ ਖੁਦਾਏ।
ਕਿ ਤੁਸੀਂ ਖੁਦਾ ਦੇ ਸਾਹਮਣੇ ਜਦੋਂ ਖੈਰ ਮੰਗਦੇ ਹੋ ਤੇ ਫਿਰ ਉਸ ਖੁਦਾ ਦੇ ਹੁਕਮ 'ਚ ਰਹਿਣਾ। ਬੰਦੇ ਸੇ ਜੇ ਪਵੇ ਵਿੱਚ ਬੰਦੀ ਤੱਕਣ ਕੋ ਦੀਦਾਰ, ਉਸ ਦੇ ਖੁਦਾ ਦੇ ਡਿਸਪਲਿਨ 'ਚ ਰਹਿਣਾ। ਪਹਿਲਾ ਸੱਚ ਹਲਾਲ ਦੋਏ, ਤੀਜੀ ਖੈਰ ਖੁਦਾਏ, ਚੌਥੀ ਨੀਅਤ ਰਾਸਮਨ। ਹੁਣ ਆਮ ਪੰਜਾਬੀ 'ਚ ਵੀ ਕਹਿਣਗੇ ਨੀਤਾਂ ਨੂੰ ਮੁਰਾਦਾਂ ਨਹੀਂ ਜੀ। ਹੁਣ ਜ਼ਾਹਰ ਹੈ ਕਿ ਜੇ ਤੁਹਾਡੇ ਅੰਦਰ ਤੁਹਾਡੀ ਇੰਟੈਂਟ ਪਿਓਰ ਨਹੀਂ ਹੈ, ਇੰਟੈਂਟ ਇਮਾਨਦਾਰ ਨਹੀਂ ਹੈ, ਤੇ ਫਿਰ ਵੀ ਤੁਸੀਂ ਜਿੰਨੇ ਮਰਜ਼ੀ ਮਜ਼ਹਬ ਦੇ ਦਾਅਵੇ ਕਰੋ ਉਹਨਾਂ ਦਾ ਕੋਈ ਨਹੀਂ ਬਣਦਾ। ਚੌਥੀ ਨੀਅਤ ਰਾਸਮਨ। ਪੰਜਵੀਂ ਸਿਫਤ ਸਲਾਹ, ਉਸ ਰੱਬ ਦੀ ਸਿਫਤ ਸਲਾਹ, ਉਸ ਦੀ ਬੰਦਗੀ, ਉਸ ਦੇ ਗੁਣ ਗਾਇਨ ਕਰਨਾ। ਕਰਨੀ ਕਲਮਾ, ਕਿ ਤੁਸੀਂ ਕਲਮਾ ਤਾਂ ਪੜ੍ਹਿਆ ਔਰ ਕਲਮਾ ਪੜ੍ਹ ਕੇ ਮੁਸਲਮਾਨ ਬਣੇ ਹੋ, ਪਰ ਤੁਹਾਡੀ ਕਰਨੀ, ਤੁਹਾਡੇ ਐਕਸ਼ਨਸ, ਅਲਟੀਮੇਟਲੀ ਕਲਮਾ ਜੇ ਤੁਹਾਡੇ ਐਕਸ਼ਨਸ ਦੇ ਵਿੱਚ ਰਿਫਲੈਕਟ ਨਹੀਂ ਹੁੰਦਾ, ਕਰਨੀ ਕਲਮਾ ਆਖ ਕੇ, ਜੇ ਕਲਮਾ ਤੇਰੇ ਐਕਸ਼ਨਸ, ਤੇਰੀ ਜ਼ਿੰਦਗੀ ਨੂੰ ਤੂੰ ਸੱਚਮੁੱਚ ਆਪਣੇ ਪੈਗੰਬਰ, ਆਪਣੀ ਸ਼ਰੀਅਤ ਦੇ ਮੁਤਾਬਕ ਇਮਾਨਦਾਰੀ ਦੇ ਨਾਲ ਸੱਚ ਰੱਖ ਕੇ, ਹੱਕ ਹਲਾਲ, ਸਾਫ਼ ਨੀਅਤ, ਖੈਰ, ਉਸ ਖੁਦਾ ਦੀ ਬੰਦਗੀ ਇਸ ਮੁਤਾਬਕ ਜੇ ਤੂੰ ਗੁਜ਼ਾਰਨਾ, ਕਰਨੀ ਕਲਮਾ ਆਖ ਕੇ, ਤਾਂ ਮੁਸਲਮਾਨ ਸਦਾਏ, ਫਿਰ ਤੈਨੂੰ ਮੁਸਲਮਾਨ ਕਹਾਣ ਦਾ ਹੱਕ ਹੈ। ਹੁਣ ਇਹ ਜਦੋਂ ਅਸੀਂ ਦੋਨੋਂ ਪਾਸੇ ਦੇਖਦੇ ਤਾਂ ਜ਼ਾਹਰ ਹੈ, ਮੈਂ ਆਪਣੇ ਆਪ ਨੂੰ ਰਿਫਲੈਕਟ ਕਰਕੇ ਦੇਖਦਾ ਵੀ ਅਸੀਂ ਕਿੰਨੇ ਵੱਡੇ ਦੰਭੀ ਹੈ, ਪਖੰਡੀ ਕਿਸਮ ਦੇ ਲੋਕ। ਗੱਲਾਂ ਅਸੀਂ ਕੀ ਕਰਦੇ ਹਾਂ, ਸਾਡਾ ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ, ਗੱਲੀ ਅਸੀਂ ਚੰਗੀਆਂ, ਅਚਾਰੀ ਬੁਰੀਆਂ, ਮਨੋ ਕਸੁੱਦਾਂ ਕਾਲੀਆਂ, ਬਾਹਰ ਚਿੱਟਵੀਆਂ। ਕਿ ਅੰਦਰ ਕਾਲਖ ਹੈ ਮੜੀ ਹੋਈ, ਅੰਦਰ ਬਿਲਕੁਲ ਕਾਲਖ ਨਾਲ ਭਰੇ ਹੋਏ ਹੈ, ਔਰ ਬਾਹਰ ਅਸੀਂ ਚਿੱਟੇ ਬੱਗੇ ਬਣੇ ਹੋਏ ਹੈ, ਬੜੇ ਫਰਾਡ ਜੇ ਕਿਸਮ ਦੇ, ਔਰ ਬੜੇ ਭਲੇ ਲੋਕ ਜੀ। ਇਹ ਸੰਤ ਆ ਗਿਆ, ਇਹ ਬਾਬਾ ਆ ਗਿਆ, ਇਹ ਬਹੁਤ ਗੁਰਮੁਖ, ਇਹ ਪ੍ਰੇਮੀ, ਇਹ ਦਿਸ ਦੈਟ। ਸੋ ਮੈਨੂੰ ਚੰਗਾ ਲੱਗਾ। ਮੈਂ ਕਿਹਾ ਵੀ ਇਹ ਘੱਟੋ ਘੱਟ ਇੱਕ ਪਾਸੇ ਅਸੀਂ ਸੁਪਰੀਮ ਕੋਰਟ ਦੀ ਗੱਲ ਕਰਕੇ ਹਟੇ ਪਹਿਲੇ ਸੈਕਸ਼ਨ, ਕਿ ਕਿਸ ਹੱਦ ਤੱਕ ਗਿਆ ਇੱਥੇ। ਬੀਬੀ ਗੀਤਾ ਨੇ ਘੱਟੋ ਘੱਟ ਪੁੱਛ ਹੀ ਲਿਆ ਕਿ ਵੀ ਇਹ ਦੱਸੋ, ਆ ਇਲੀਗਲ ਬਣਾ ਕੇ ਹਨੂਮਾਨ ਦਾ 108 ਫੁੱਟ ਦਾ ਬੈਠੇ ਹੋ, ਤੁਹਾਨੂੰ ਲੱਗਦਾ ਵੀ ਇਹ ਇਲੀਗਲ ਮੰਦਰ ਚੋਂ ਜਿਹੜੀ ਤੁਹਾਡੀ ਪੁਕਾਰ ਰੱਬ ਤੱਕ ਪਹੁੰਚ ਰਹੀ, ਰੱਬ ਸੁਣੇਗਾ ਤੁਹਾਡੀ ਗੱਲ? ਜੀ ਬਿਲਕੁਲ ਜੀ। ਡਾਕਟਰ ਸਾਹਿਬ ਨੇ ਬ੍ਰੇਕ ਤੋਂ ਪਹਿਲਾਂ ਹਮੇਸ਼ਾ ਇਸ ਤਰ੍ਹਾਂ ਫਿਰ ਦੁਬਾਰਾ ਆਪਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰ ਦਈਏ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ, ਇਸ ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਇਹਨਾਂ 3 ਵੇਜ਼ ਰਾਹੀਂ ਕਰ ਸਕਦੇ ਹੋ, ਜਿਸ ਤਰ੍ਹਾਂ ਕਿ 1 ਟਾਈਮ ਡੋਨੇਸ਼ਨ, ਮੰਥਲੀ ਡੋਨੇਸ਼ਨ, ਜਾਂ ਫਿਰ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਤੁਸੀਂ ਇਸ ਪਤੇ ਤੇ ਮੇਲ ਕਰ ਸਕਦੇ ਹੋ, 36-01 37th ਐਵਨਿਊ, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਫੋਨ ਨੰਬਰ ਤੇ ਵੀ ਸਾਡੇ ਸੰਪਰਕ ਕਰ ਸਕਦੇ ਹੋ 5164060694। ਥੈਂਕ ਯੂ ਸੋ ਮਚ ਵਿਊਅਰਸ। ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।